ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 11 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਦੇ ਵਿੱਚ ਵੱਲ ਚੱਲੀਏ ਤੇ ਇੱਕ ਖਬਰ ਸੈਨ ਫਰਾਂਸਿਸਕੋ 에ਅਰਪੋਰਟ ਦੀ ਬਾਬਤ ਆ ਰਹੀ ਹੈ। ਕਹਿੰਦੇ ਭਈ ਪਿਛਲੇ ਸਾਲ ਦਸੰਬਰ ਦੇ ਵਿੱਚ, ਦਸੰਬਰ 18 2022 ਨੂੰ ਇੱਕ ਯੂਨਾਈਟਿਡ 에ਅਰਲਾਈਨ ਦੀ ਫਲਾਈਟ 1722 ਟਰੈਵਲ ਕਰ ਰਹੀ ਸੀ ਸੈਨ ਫਰਾਂਸਿਸਕੋ ਤੋਂ ਮੌਈ ਨੂੰ, ਹਵਾਈ ਦੇ ਵਿੱਚ। ਤੇ ਉੱਥੇ ਇਹ 748 ਫੁੱਟ ਜਿਹੜੀ ਆ ਪਲੰਜ ਹੋਈ ਆ ਪੈਸੀਫਿਕ ਓਸ਼ਨ ਦੇ ਉੱਪਰ, ਤੇ ਉਹ ਤੋਂ ਬਾਅਦ ਫਿਰ ਇਹ ਪ੍ਰੋਪਰ ਐਲੀਵੇਸ਼ਨ ਦੇ ਉੱਪਰ ਗਈ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਜੋ ਇਨਵੈਸਟੀਗੇਸ਼ਨ ਕੀਤੀ ਆ NTSB ਨੇ, ਉਹਨਾਂ ਨੇ ਕਿਹਾ ਵੀ ਫਲਾਈਟ ਕਰੂ ਦਾ ਜਿਹੜਾ ਸੀਗਾ ਉਹਦਾ ਫੇਲਿਅਰ ਸੀਗਾ। ਲੱਕਲੀ ਕਿਸੇ ਦਾ ਜਿਹੜਾ ਨੁਕਸਾਨ ਨਹੀਂ ਹੋਇਆ, ਤੇ ਨਹੀਂ ਤਾਂ ਇਹ ਜੋ ਫਲਾਈਟ ਆ ਉਹ ਕਰੈਸ਼ ਹੋ ਸਕਦੀ ਸੀ। ਸੋ ਇਹ ਬਹੁਤ ਹੀ ਖਤਰਨਾਕ ਜੋ ਐਕਸੀਡੈਂਟ ਹੋਣਾ ਸੀ। ਇਹ NTSC ਜੋ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆ, ਉਹਨਾਂ ਨੇ ਜੋ ਰਿਪੋਰਟ ਜਾਰੀ ਕੀਤੀ ਆ ਉਹਦੇ ਮੁਤਾਬਕ ਦੱਸਿਆ ਹੈ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਹਵਾਈ ਨੂੰ ਲੈ ਕੇ ਅਪਡੇਟ ਜਿਹੜੀ ਉਹ ਆ ਰਹੀ ਆ। ਇਸ ਦੇ ਵਿੱਚ ਕਹਿੰਦੇ ਵੀ ਮਰਨ ਵਾਲਿਆਂ ਦੀ ਜਿਹੜੀ ਸੰਖਿਆ ਆ ਉਹ ਵੱਧ ਕੇ 67 ਹੋ ਚੁੱਕੀ ਆ। ਜੋ ਉੱਥੇ ਹਾਲਾਤ ਬਣੇ ਨੇ ਇਸ ਵਾਈਲਡ ਫਾਇਰਸ ਤੋਂ ਬਾਅਦ ਦੇ ਵਿੱਚ ਬਹੁਤ ਭਿਆਨਕ ਮੰਜ਼ਰ ਇਸ ਟਾਈਮ ਬਣਿਆ ਪਿਆ। ਕਹਿੰਦੇ ਵੀ ਅਜੇ ਵਕਤ ਲੱਗੇਗਾ ਅਸਲੀ ਆંકੜੇ ਤੱਕ ਪਹੁੰਚਣ ਦੇ ਲਈ, ਪਰ ਕਾਫੀ ਜਿਹੜਾ ਆ ਗਮਗੀਨ ਮਾਹੌਲ ਉੱਥੇ ਬਣਿਆ ਆ। ਗਵਰਨਰ ਨੇ ਜਿਹੜਾ ਕਿਹਾ ਵੀ ਹਫ਼ਤੇ ਤੋਂ ਵੱਧ ਦਾ ਵਕਤ ਲੱਗ ਸਕਦਾ ਆ ਟੈਲੀ ਕਰਨ ਦੇ ਲਈ। ਉਤੋਂ ਆਪਾਂ ਜਿਹੜੀ ਸਵੇਰੇ ਗੱਲ ਕੀਤੀ ਸੀ ਐਮਰਜੈਂਸੀ ਸਾਇਰਨਸ ਦੀ, ਬਾਅਦ ਦੇ ਵਿੱਚ ਉਹ ਕਹਿ ਰਹੇ ਸੀਗੇ ਨਾ ਵੀ ਜਿੱਦਾਂ ਅਸੀਂ ਬਾਅਦ ਦੇ ਵਿੱਚ ਚਲਾਏ ਸੀਗੇ, ਪਰ ਕਹਿੰਦੇ ਵੀ ਹੁਣ ਉਸ ਸਿਸਟਮ ਦੇ ਜਿਹੜੇ ਲੌਗਸ ਆ ਉਹ ਇੰਡੀਕੇਟ ਕਰਦੇ ਆ ਵੀ ਐਮਰਜੈਂਸੀ ਸਾਇਰਨਸ ਐਕਟੀਵੇਟ ਹੀ ਨਹੀਂ ਕੀਤੇ ਗਏ ਇਹ ਜਿਹੜੇ ਵਾਈਲਡ ਫਾਇਰਸ ਦੇ ਦੌਰਾਨ। ਸੋ ਕਾਫੀ ਮਾੜੀ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਆ। ਉੱਥੋਂ ਦੇ ਜਿਹੜੇ ਸੈਨੇਟਰ ਬ੍ਰਾਇਨ ਸ਼ੈਟਸ ਆ, ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਜਿਹੜਾ ਉਹ ਸ਼ੇਅਰ ਕੀਤਾ ਆ, ਤੇ ਉਹਨਾਂ ਨੇ ਕਿਹਾ ਵੀ ਸੈਕਟਰੀ ਆਫ ਡਿਫੈਂਸ ਲੋਇਡ ਆਸਟਨ ਦੇ ਨਾਲ ਵੀ ਉਹਨਾਂ ਦੀ ਗੱਲ ਹੋਈ ਆ, ਤੇ ਇਹਦਾ ਮਤਲਬ ਇਹ ਆ ਵੀ ਫੌਜ ਵੀ ਇਸ ਦੇ ਵਿੱਚ ਮਦਦ ਕਰੂਗੀ ਡਿਜ਼ਾਸਟਰ ਰਿਸਪੌਂਸ ਅਤੇ ਰਿਕਵਰੀ, ਤੇ ਜਿਹੜਾ ਮਲਬਾ ਇਸ ਟਾਈਮ ਉੱਤੇ ਇਕੱਠਾ ਹੋਇਆ ਹੈ ਉਸ ਨੂੰ ਹਟਾਉਣ ਦੇ ਲਈ ਵੀ। ਸੋ ਹਾਲਾਤ ਕਾਫੀ ਮਾੜੇ ਨੇ। ਆਉਣ ਵਾਲੇ ਕਈ ਹਫ਼ਤੇ, ਮਹੀਨੇ ਇਸ ਸਾਰੀ ਚੀਜ਼ ਨੂੰ ਸਾਫ਼ ਸਫਾਈ ਦੇ ਵਿੱਚ ਹੀ ਲੱਗ ਜਾਣਗੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਹੋਮਲੈਸਨੈਸ ਦੇ ਜੋ ਸਟੈਟਿਸਟਿਕਸ ਦਿੱਤੇ ਆ ਬਹੁਤ ਹੀ ਉਹ ਖਤਰਨਾਕ ਹੈਗੇ ਆ। ਸ਼ੈਰਿਫ ਆਫਿਸ ਦੇ ਮੁਤਾਬਕ ਕਹਿੰਦੇ ਭਈ ਪਿਛਲੇ ਸਾਲ ਦੇ ਦੌਰਾਨ, ਪਿਛਲੇ 7 ਮਹੀਨਿਆਂ ਦੇ ਦੌਰਾਨ ਇਸੇ ਸਾਲ ਦੇ ਵਿੱਚ 300 ਤੋਂ ਵੱਧ ਅਰੈਸਟ ਹੋਏ ਤੇ 400 ਦੇ ਕਰੀਬ ਸੈਕਸ਼ੂਅਲ ਅਸੌਲਟਸ ਹੋਏ ਇਹਨਾਂ ਲੋਕਾਂ ਵੱਲੋਂ। ਸ਼ੈਰਿਫ ਜਿਮ ਕੂਪਰ ਨੇ ਇਹ ਦੱਸਿਆ ਵੀ ਇੱਕ ਤਰ੍ਹਾਂ ਦੇ ਨਾਲ ਇਹ ਵਾਈਲਡ ਵੈਸਟ ਆ, ਬਹੁਤ ਹੀ ਸਿਚੁਏਸ਼ਨ ਬੈਡ ਚੱਲ ਰਹੀ ਆ, ਵਾਈਲਡ ਵੀ ਬਹੁਤ ਹੀ ਖਤਰਨਾਕ ਚੱਲ ਰਹੀ ਹੈਗੀ ਆ, ਤੇ ਅਸੀਂ ਇਸ ਨੂੰ ਚੇਂਜ ਕਰਨ ਜਾ ਰਹੇ ਹੈਗੇ ਆ। ਉਹ ਕਹਿੰਦੇ ਵੀ ਮੈਂ ਜੋ ਵੀ ਸਿਟੀਜ਼ਨ ਸੈਕਰਾਮੈਂਟੋ ਕਾਉਂਟੀ ਦੇ ਆ ਉਹ ਚਾਹੁੰਦੇ ਆ ਉਹਨਾਂ ਦੇ ਮੁਤਾਬਕ ਐਕਟ ਕਰਨ ਜਾ ਰਿਹਾ ਹੈਗਾ। ਪਿਛਲੇ 7 ਮਹੀਨਿਆਂ ਦੇ ਦੌਰਾਨ 930 ਲੋਕਾਂ ਨੂੰ ਸ਼ੈਰਿਫ ਹੋਮਲੈਸ ਆਊਟਰੀਚ ਟੀਮ ਵੱਲੋਂ ਰੀਚ ਕੀਤਾ ਗਿਆ। 600 ਸਾਈਟੇਸ਼ਨਸ ਇਸ਼ੂ ਕੀਤੀਆਂ ਗਈਆਂ, 220 ਦੇ ਕਰੀਬ ਮਿਸਡਮੀਨਰ ਚਾਰजेस ਕੀਤੇ ਗਏ।
100 ਦੇ ਕਰੀਬ ਜੋ ਇਹ ਹੋਮਲੈਸ ਪੀਪਲ ਆ, ਬਹੁਤ ਵਾਰ ਲੋਕ ਆਪਾਂ ਸਿੰਪਥੀ ਵੀ ਕਰਦੇ ਆ, 100 ਦੇ ਕਰੀਬ ਲੋਕ ਉਹ ਪਿਕ ਕੀਤੇ ਗਏ ਜਿਨ੍ਹਾਂ ਦੇ ਉੱਤੇ ਫੈਲਨੀ ਲੱਗੀਆਂ ਹੋਈਆਂ ਸੀ। ਤੇ ਉਹਨਾਂ ਨੇ ਇਹ ਦੱਸਿਆ ਵੀ ਜੇ ਕ੍ਰਿਮੀਨਲ ਐਕਟੀਵਿਟੀ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਨ ਜਾ ਰਹੇ ਆ, ਚਾਹੇ ਉਹ ਹਾਊਸਡ ਆ, ਚਾਹੇ ਉਹ ਅਨਹਾਊਸਡ ਆ, ਚਾਹੇ ਉਹ ਘਰ 'ਚ ਰਹਿੰਦੇ ਆ, ਚਾਹੇ ਕਿਤੇ ਹੋਰ ਰਹਿੰਦੇ ਹੈਗੇ ਆ। ਸੋ ਇਹ ਸਿਚੁਏਸ਼ਨ ਹੋਮਲੈਸਨੈਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਬਹੁਤ ਹੀ ਬੁਰੀ ਬਣੀ ਹੋਈ ਆ। ਸੈਨ ਫਰਾਂਸਿਸਕੋ, ਓਕਲੈਂਡ, ਸਦਰਨ ਕੈਲੀਫੋਰਨੀਆ, ਲਾਸ ਐਂਜਲਸ ਤੇ ਸੈਕਰਾਮੈਂਟੋ ਦੇ ਵਿੱਚ ਵੀ ਜੋ ਇਸ ਕੈਪੀਟਲ ਦੇ ਆਲੇ ਦੁਆਲੇ ਦਾ ਏਰੀਆ ਆ, ਉੱਥੇ ਵੀ ਇਹ ਜਿਹੜੀ ਹੋਮਲੈਸ ਪੀਪਲ ਲੋਕ ਆ ਜੋ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੈਡ ਬਣੀ ਹੋਈ ਹੈ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ CDC ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ, ਉਹਨਾਂ ਨੇ ਪਿਛਲੇ ਸਾਲ 2022 ਦੇ ਸੁਸਾਈਡ ਆਤਮ ਹੱਤਿਆ ਕਰਨ ਵਾਲਿਆਂ ਦੀ ਜਿਹੜੀਆਂ ਮੌਤਾਂ ਦਾ ਆંકੜਾ ਜਿਹੜਾ ਆ ਉਹ ਪੇਸ਼ ਕੀਤਾ ਆ। ਕਹਿੰਦੇ ਵੀ ਇਸ ਨੇ ਨਵੇਂ ਰਿਕਾਰਡ ਜਿਹੜੇ ਆ ਉਹ ਤੋੜ ਦਿੱਤੇ ਆ। ਸੁਸਾਈਡ ਡੈਥ ਰੈਕਡ ਹਾਈ 2022 ਦੇ ਵਿੱਚ ਗਈਆਂ ਹੈਗੀਆਂ ਆ। ਸੋ ਤਕਰੀਬਨ 49,000 ਐਸਟੀਮੇਟਡ ਲੋਕਾਂ ਨੇ ਆਤਮ ਹੱਤਿਆ ਕੀਤੀ 2022 ਦੇ ਵਿੱਚ। ਅੱਧੇ ਤੋਂ ਵੱਧ ਇਹ ਜਿੰਨੇ ਵੀ ਸੁਸਾਈਡ ਹੋਏ ਉਹਦੇ ਵਿੱਚ ਫਾਇਰ ਆਰਮ ਇਨਵੋਲਵ ਸੀਗੀਆਂ। ਇਹ ਜਿਹੜੇ ਆંકੜੇ ਉਹਨਾਂ ਨੇ ਪੇਸ਼ ਕੀਤੇ ਆ। 1 ਲੱਖ ਬੰਦੇ ਪਿੱਛੇ ਤਕਰੀਬਨ 15 ਮੌਤਾਂ ਸੁਸਾਈਡ ਦੇ ਕਰਕੇ ਹੋਈਆਂ ਆ, ਜਿਹੜੀਆਂ ਕਿ ਉਸ 2018 ਤੋਂ ਬਾਅਦ ਦੇ ਵਿੱਚ ਜੇ ਦੇਖਿਆ ਜਾਵੇ ਤਾਂ 5% ਵਧੀਆਂ ਆ। 2021 ਦੇ ਵਿੱਚ 48,000 ਜਿਹੜੇ ਸੁਸਾਈਡਸ ਹੋਏ ਸੀਗੇ ਤੇ ਹਰ ਸਾਲ ਇਹ ਆંકੜੇ ਜਿਹੜੇ ਆ ਉਹ ਵੱਧਦੇ ਜਾ ਰਹੇ ਆ। ਸਭ ਨੇ ਇਹ ਜਿਹੜਾ ਕਿਤੇ ਨਾ ਕਿਤੇ ਆંકੜੇ ਵਧਣ ਦਾ ਦੋਸ਼ ਜਾਂ ਉਸ ਦਾ ਜਿਹੜਾ ਕਾਰਨ ਆ ਉਹ ਪੈਂਡੈਮਿਕ ਵੀ ਜਿਹੜਾ ਦੱਸਿਆ, ਇਕੱਲੇਪਨ, ਆਈਸੋਲੇਸ਼ਨ, ਇਹ ਸਾਰੀਆਂ ਚੀਜ਼ਾਂ ਦੇ ਕਰਕੇ ਲੋਕਾਂ ਦੇ ਵਿੱਚ ਡਿਪਰੈਸ਼ਨ, ਹੋਰ ਜਿਹੜੇ ਸੁਸਾਇਟੀ ਤੇ ਸੋਸ਼ਲ ਇਸ਼ੂਜ਼ ਜਿਹੜੇ ਉਹ ਵਧੇ, ਜਿਸ ਕਰਕੇ ਸੁਸਾਈਡਸ ਵੀ ਲਗਾਤਾਰ ਅਮਰੀਕਾ ਦੇ ਵਿੱਚ ਵੱਧਦੇ ਗਏ ਆ। ਸੋ 2022 ਦੇ ਇਹ ਮਾੜੇ ਖਤਰਨਾਕ ਆંકੜੇ ਜਿਹੜੇ ਇਸ ਟਾਈਮ ਆਪਣੇ ਸਾਹਮਣੇ ਆ। ਨਾਰਦਰਨ ਕੈਲੀਫੋਰਨੀਆ ਦੀ ਫੋਰਕਾਸਟ ਇਹ ਆਈ ਆ ਕਿ ਸਿਆਰਾ ਦੇ ਵਿੱਚ ਸਟਾਰਮ ਦੇ ਬਹੁਤ ਜ਼ਿਆਦਾ ਚਾਂਸਸ ਆ ਇਸ ਵੀਕਐਂਡ ਦੇ ਦੌਰਾਨ ਅਲੋਂਗ ਹਾਈਵੇ 50, ਤੇ ਇਹਦੇ ਨਾਲ ਲਾਈਟਨਿੰਗ ਤੇ ਭਾਰੀ ਮੀਂਹ ਵੀ ਆ ਸਕਦਾ ਹੈਗਾ ਆ। ਕਹਿੰਦੇ ਵੀ ਸਾਊਥ ਆਫ ਹਾਈਵੇ 50 ਤੇ I-80 ਨਾਰਥ ਜੋ ਜਿਹਦੇ ਵਿੱਚ ਤਾਹੋ ਦਾ ਬੇਸਨ ਵੀ ਆ, ਪਲਮਸ ਕਾਉਂਟੀ ਵੀ ਆ, ਇਹ ਸਾਰੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਚਾਂਸ ਆ ਕਿ ਸੰਡੇ ਨੂੰ ਸਟਾਰਮ ਆਊਗਾ ਤੇ ਮੀਂਹ ਵੀ ਪਊਗਾ। ਸੈਂਟਰ ਵੈਲੀ ਦੇ ਵਿੱਚ ਇਸ ਟਾਈਮ ਦੇ ਉੱਤੇ ਕਾਫੀ ਜਿਹੜੀ ਗਰਮੀ ਆ ਉਹ ਵੀ ਹੋਈ ਹੈਗੀ ਆ। ਸੋ ਜੋ ਬੱਦਲ ਆ ਉਹ ਕਾਫੀ ਵਾਈਡ ਸਪਰੈਡ ਹੋਣਗੇ ਇਸ ਏਰੀਏ ਦੇ ਵਿੱਚ, ਤੇ ਸੈਕਰਾਮੈਂਟੋ ਏਰੀਏ ਦੇ ਵਿੱਚ 90 ਡਿਗਰੀ ਦੇ ਕਰੀਬ ਜੋ ਟੈਂਪਰੇਚਰ ਆ ਉਹ ਵੀਕਐਂਡ ਦੇ ਦੌਰਾਨ ਰਹੇਗਾ। ਜੀ। ਸੋ ਇਹ ਕਾਫੀ ਜਿਹੜੀ ਸਥਿਤੀ ਬੈਡ ਆ। ਜਦੋਂ ਥੰਡਰਸਟਾਰਮ ਬਿਜਲੀ ਡਿੱਗਦੀ ਆ ਤਾਂ ਉਦੋਂ ਅਕਸਰ ਹੀ ਵਾਈਲਡ ਫਾਇਰਸ ਲੱਗਦੀਆਂ ਆ। ਜੇ ਆਉਣ ਵਾਲੇ ਦਿਨਾਂ 'ਚ ਇਦਾਂ ਦਾ ਕੋਈ ਸਟਾਰਮ ਆ ਰਿਹਾ ਆ ਤਾਂ ਉਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਉੱਤੇ ਅਸਰ ਸੁਭਾਵਿਕ ਤੌਰ ਦੇ ਉੱਤੇ ਪੈ ਸਕਦਾ ਆ। ਉਧਰ ਕੈਲੀਫੋਰਨੀਆ ਵਾਲੇ ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ AI ਨੂੰ ਡਿਪਲੋਏ ਕਰਨ ਜਾ ਰਹੇ ਆ ਵਾਈਲਡ ਫਾਇਰਸ ਨੂੰ ਪਹਿਲਾਂ ਹੀ ਡਿਟੈਕਟ ਕਰਨ ਦੇ ਲਈ, ਵੀ ਉਹ ਪਹਿਲਾਂ ਡਿਟੈਕਟ ਹੋ ਗਏ ਤੇ ਉਹਨਾਂ ਦੇ ਫੈਲਣ ਤੋਂ ਪਹਿਲਾਂ ਹੀ ਉਸ ਤੇ ਕਾਬੂ ਪਾ ਲਿਆ ਜਾਵੇ। ਇਹ ਪ੍ਰੋਗਰਾਮ ਦੇ ਤਹਿਤ ਜਿਹੜੀਆਂ ਪੋਟੈਂਸ਼ੀਅਲ ਬਲੇਜ਼ਸ ਆ, ਜਿਹੜੀਆਂ ਅੱਗਾਂ ਆ, ਉਹ ਪ੍ਰੋਗਰਾਮ ਫਲੈਗ ਕਰੂਗਾ ਤੇ 1000 ਤੋਂ ਵੱਧ ਕੈਮਰੇ ਇਹਨਾਂ ਨੇ ਥਾਂ ਦੇ ਉੱਤੇ ਇਸੇ ਦੇ ਤਹਿਤ ਲਗਾਏ ਆ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹੱਥ ਕਮਾਨ ਸੌਂਪੀ ਆ ਵੀ ਭਾਈ ਤੁਸੀਂ ਦੇਖੋ, ਜਿੱਥੇ ਕਿਤੇ ਵੀ ਅੱਗ ਲੱਗਦੀ ਆ ਤੇ ਫਿਰ ਉਹਦੇ ਹਿਸਾਬ ਦੇ ਨਾਲ ਵਰਤ ਕੇ ਹੀ ਦੇਖਿਆ ਜਿਹੜਾ ਹੋ ਜਾਵੇ। ਸੋ 1032 ਕੁੱਲ 360 ਡਿਗਰੀ ਜਿਹੜੇ ਰੋਟੇਟਿੰਗ ਕੈਮਰਾਜ਼ ਆ ਉਹ ਕੈਲੀਫੋਰਨੀਆ ਦੇ ਇਸ AI ਪ੍ਰੋਗਰਾਮ ਦੇ ਤਹਿਤ ਵਰਤੇ ਜਾਣਗੇ। ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਲੋਕਾਂ ਦੀ ਗਿਣਤੀ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। ਕੋਵਿਡ-19 ਦੇ ਕੇਸ ਦੁਬਾਰਾ ਕੀ ਫੇਰ ਕਾਫੀ ਵੱਡੀ ਗਿਣਤੀ ਦੇ ਵਿੱਚ ਵਧਣੇ ਸ਼ੁਰੂ ਹੋ ਗਏ। ਲੇਟੈਸਟ ਫਿਗਰ ਜੋ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਆ ਉਹਨਾਂ ਦੇ ਮੁਤਾਬਕ ਆਏ ਹੈਗੇ ਆ। ਕਹਿੰਦੇ ਭਈ ਸੋਮਵਾਰ ਨੂੰ 10% ਦੇ ਕਰੀਬ ਜੋ ਕੇਸ ਆ ਉਹ ਵਧੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਬੇ ਏਰੀਏ ਦੇ ਵਿੱਚ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਜੁਲਾਈ ਮਹੀਨੇ
'ਚ 2.8% ਸੀਗਾ ਪੋਜ਼ਿਟਿਵਿਟੀ ਰੇਟ, ਜੋ ਵੱਧ ਕੇ 3% ਦੇ ਕਰੀਬ ਹੋ ਗਿਆ ਹੈਗਾ। ਅਲਾਮੀਡਾ ਕਾਉਂਟੀ ਦੇ ਵਿੱਚ 2% ਦੇ ਕਰੀਬ ਆ। ਡਾਕਟਰ ਪੀਟਰ ਚਿਨ ਹੋਂਗ, ਪ੍ਰੋਫੈਸਰ ਆਫ ਮੈਡੀਸਨ ਤੇ ਇਨਫੈਕਸ਼ੀਅਸ ਡਿਸੀਜ਼ ਦੇ ਸਪੈਸ਼ਲਿਸਟ ਆ UCSF ਦੇ ਉੱਤੇ। ਉਹ ਕਹਿੰਦੇ ਵੀ ਕਾਫੀ ਡਿਫਰੈਂਟ ਜੋ ਰੀਜ਼ਨ ਆ, ਉਹ ਇਸ ਕਰੋਨਾ ਵਾਇਰਸ ਵਧਣ ਦੇ ਹੈਗੇ ਆ। ਇੱਕ ਤਾਂ ਟਰੈਵਲ ਲੋਕ ਬਹੁਤ ਕਰ ਰਹੇ ਆ ਅਨਪ੍ਰੈਸੀਡੈਂਟਡ ਲੈਵਲ ਦੇ ਉੱਤੇ, ਹੀਟ ਵੇਵਸ, ਇਮਿਊਨਿਟੀ ਜਿਹੜੀ ਆ ਲੋਕਾਂ ਦੀ ਘਟੀ ਹੋਈ ਹੈਗੀ ਆ। ਉਹ ਵੀ ਇੱਕ ਜਿਹੜਾ ਕਾਰਨ ਬਣਦਾ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਿਚੁਏਸ਼ਨ ਚੱਲ ਰਹੀ ਆ, ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋਊਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦਾ ਔਰੇਂਜ ਕਾਉਂਟੀ ਦਾ ਸੁਪੀਰੀਅਰ ਕੋਰਟ ਦਾ ਜਿਹੜਾ ਜੱਜ ਜੈਫਰੀ ਫਰਗੂਸਨ, ਉਸ ਨੇ ਆਪਣੀ ਘਰਵਾਲੀ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ। ਉਸ ਦੇ ਉੱਤੇ ਇਹ ਦੋਸ਼ ਜਿਹੜੇ ਉਹ ਲੱਗੇ ਆ, ਤੇ ਕਹਿੰਦੇ ਵੀ ਉਸ ਦੀ ਕਿਉਂਕਿ ਆਰਗੂਮੈਂਟ ਹੋਇਆ ਸੀ ਆਪਣੀ ਘਰਵਾਲੀ ਦੇ ਨਾਲ, ਤੇ ਸ਼ਰਾਬੀ ਹਾਲਾਤ ਦੇ ਵਿੱਚ ਇਸ ਜੱਜ ਨੇ ਕੋਰਟ ਦੇ ਕਲਰਕ ਤੇ ਜਿਹੜਾ ਬੇਲਿਫ ਆ ਉਸ ਨੂੰ ਟੈਕਸਟ ਕਰ ਦਿੱਤਾ, ਜਿਸ ਦੇ ਵਿੱਚ ਇਹਨੇ ਕਿਹਾ ਵੀ ਮੈਂ ਇਸ ਨੂੰ ਆਪਣੀ ਘਰਵਾਲੀ ਨੂੰ ਜਿਹੜੀ ਆ ਉਹ ਗੋਲੀ ਮਾਰ ਦਿੱਤੀ ਆ। ਕੋਰਟ ਫਾਈਲਿੰਗ ਤੋਂ ਇਹ ਪਤਾ ਲੱਗਾ ਆ ਵੀ ਜਿਹੜਾ ਜੱਜ ਫਰਗੂਸਨ ਆ, ਉਸ ਨੇ ਗੋਲੀ ਚਲਾਉਣ ਤੋਂ ਬਾਅਦ ਕੁਝ ਮਿੰਟਾਂ ਬਾਅਦ ਹੀ ਇਹ ਜਿਹੜੀ ਟੈਕਸਟ ਕੀਤਾ, ਆਈ ਜਸਟ ਲੋਸਟ ਇਟ, ਆਈ ਜਸਟ ਸ਼ਾਟ ਮਾਈ ਵਾਈਫ, ਆਈ ਵੋਂਟ ਬੀ ਇਨ ਟੁਮਾਰੋ, ਆਈ ਵਿਲ ਬੀ ਇਨ ਕਸਟਡੀ, ਆਈ ਐਮ ਸੌਰੀ। ਵੀ ਕਹਿ ਲਓ ਵੀ ਕਹਿੰਦਾ ਵੀ ਮੇਰਾ ਦਿਮਾਗ ਇੱਕ ਹਿਸਾਬ ਦੇ ਨਾਲ ਉਹ ਲੂਜ਼ ਕਰ ਗਿਆ, ਆਪਣੀ ਘਰ ਵਾਲੀ ਨੂੰ ਗੋਲੀ ਮਾਰਤੀ, ਤੇ ਹੁਣ ਮੈਂ ਕੱਲ ਨੂੰ ਕੰਮ ਤੇ ਨਹੀਂ ਆਉਣਾ ਕਿਉਂਕਿ ਮੈਂ ਕਸਟਡੀ 'ਚ ਹੋਊਂਗਾ, ਤੇ ਫਿਰ ਸੌਰੀ ਮੰਗਦਾ ਆ। ਇਸ ਟਾਈਮ $1 ਮਿਲੀਅਨ ਦੀ ਬੇਲ ਦੇ ਉੱਤੇ ਫਰਗੂਸਨ ਬਾਹਰ ਆ, ਤੇ ਜਿਹੜੇ ਪ੍ਰੋਸੀਕਿਊਟਰਸ ਆ ਉਹ ਦੁਬਾਰਾ ਨਵੀਆਂ ਬੇਲ ਕੰਡੀਸ਼ਨਸ ਆ ਉਸ ਦੀ ਮੰਗ ਕਰ ਰਹੇ ਆ, ਕਿਉਂਕਿ ਉਹ ਇਹ ਦਾਅਵਾ ਕਰ ਰਹੇ ਆ ਵੀ ਇਸ ਦੇ ਬਾਹਰ ਰਹਿਣ ਦੇ ਨਾਲ ਪਬਲਿਕ ਸੇਫਟੀ ਨੂੰ ਖਤਰਾ ਆ, ਤੇ ਇਹ ਡਰ ਆ ਵੀ ਕਿਤੇ ਇਹ ਦੌੜ ਜਿਹੜਾ ਉਹ ਨਾ ਜਾਵੇ। 47 ਵੱਖ-ਵੱਖ ਹਥਿਆਰ ਇਸ ਦੇ ਘਰੋਂ ਵੀ ਜਿਹੜੇ ਆ ਉਹ ਬਰਾਮਦ ਹੋਏ ਸੀ, ਤੇ ਨਾਲ 26,000 ਤੋਂ ਵੱਧ ਗੋਲੀਆਂ ਇਸ ਦੇ ਐਨਾਹਾਈਮ ਦੇ ਘਰ ਤੋਂ ਬਾਅਦ ਦੇ ਵਿੱਚ ਜਿਹੜੀਆਂ ਉਹਨਾਂ ਨੇ ਜ਼ਬਤ ਕੀਤੀਆਂ ਸੀ। ਸ਼ੈਰਿਫ ਫਰਗੂਸਨ ਦੇ ਨਾਲ ਜਿਹੜਾ ਜੱਜ ਫਰਗੂਸਨ ਆ ਉਸ ਦੀ ਬਹਿਸ ਬਸਾਈਆ ਹੋਇਆ ਰੈਸਟੋਰੈਂਟ ਦੇ ਉੱਤੇ 3 ਅਗਸਤ ਨੂੰ, ਜਿਸ ਤੋਂ ਬਾਅਦ ਦੇ ਵਿੱਚ ਇਸ ਨੇ ਉਹਨੂੰ ਗੋਲੀ ਮਾਰ ਦਿੱਤੀ। ਅਦਾਲਤੀ ਦਸਤਾਵੇਜ਼ ਇਹ ਵੀ ਦੱਸਦੇ ਆ ਉਹਨਾਂ ਦਾ ਜਿਹੜਾ ਬਾਲਗ ਪੁੱਤਰ ਆ ਉਸਨੇ 911 ਕਾਲ ਕੀਤੀ, ਜਿਸ ਦੇ ਵਿੱਚ ਕਾਲ ਦੇ ਵਿੱਚ ਉਸ ਮੁੰਡਾ ਕਹਿ ਰਿਹਾ ਸੀ ਵੀ ਉਹਦੇ ਪਿਓ ਬਹੁਤ ਜ਼ਿਆਦਾ ਦਾਰੂ ਪੀ ਰਿਹਾ ਆ, ਤੇ ਉਸਨੇ ਉਹਦੀ ਮਾਂ ਨੂੰ ਗੋਲੀ ਮਾਰ ਦਿੱਤੀ ਆ। 72 ਸਾਲਾ ਜੱਜ ਇਸ ਟਾਈਮ ਘਰ ਦੇ ਵਿੱਚ ਹੀ ਅਰੈਸਟ ਕਰਕੇ ਰੱਖਿਆ ਆ। ਉਸ ਨੂੰ ਅਰੈਸਟ ਕੀਤਾ ਸੀ ਤੇ ਹੁਣ $1 ਮਿਲੀਅਨ ਦੀ ਬੇਲ ਤੇ ਬਾਹਰ ਆ। ਜੀ, ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਪ੍ਰਾਈਸਿਸ ਇੰਨੀ ਜ਼ਿਆਦਾ ਵੱਧ ਗਈਆਂ ਆ, ਆਮ ਬੰਦੇ ਦੇ ਲਈ ਹੁਣ ਘਰ ਲੈਣਾ ਬਹੁਤ ਔਖਾ ਆ। ਸਿਰਫ ਕੈਲੀਫੋਰਨੀਆ ਦੇ ਵਿੱਚ 16% ਲੋਕ ਅਫੋਰਡ ਕਰ ਸਕਦੇ ਜਾਂ ਕੁਆਲੀਫਾਈ ਕਰਦੇ ਆ ਘਰ ਨੂੰ ਖਰੀਦਣ ਦੇ ਲਈ। ਇਹ ਨੰਬਰ ਡਾਊਨ ਆ, ਪਿਛਲੇ ਜਿਹੜਾ ਸਾਲ ਸੀ ਉਹ 19% ਸੀ, ਤੇ ਪਹਿਲੇ ਕੁਆਟਰ 17% ਸੀ, ਹੁਣ ਘਟ ਕੇ 16% ਰਹਿ ਗਿਆ ਹੈਗਾ। ਨੈਸ਼ਨਲੀ ਜੇ ਦੇਖਿਆ ਜਾਵੇ ਘਰ ਦੀ ਪ੍ਰਾਈਸ $4,02,600 ਦੇ ਕਰੀਬ ਆ। ਕੈਲੀਫੋਰਨੀਆ ਦੇ ਵਿੱਚ ਮੀਡੀਅਨ ਘਰ ਦੀ ਪ੍ਰਾਈਸ $8,32,620 ਦੇ ਕਰੀਬ ਹੈਗਾ। ਕਹਿੰਦੇ ਭਈ 30 ਈਅਰ ਮੌਰਗੇਜ ਜੇ 8,30,000 ਦਾ ਘਰ ਖਰੀਦਣਾ ਹੋਵੇ ਤਾਂ ਤੁਹਾਨੂੰ ਜਿਹੜੀ ਐਨੂਅਲ ਇਨਕਮ ਆ 2,08,000 ਦੇ ਕਰੀਬ ਚਾਹੀਦੀ ਹੈ, ਤਾਂ 20% ਡਾਊਨ ਚਾਹੀਦੀ ਹੈਗੀ ਆ। ਸੋ ਇਹ ਬਹੁਤ ਵੱਡਾ ਨੰਬਰ ਆ। ਸਿੰਗਲ ਫੈਮਿਲੀ ਹੋਮ ਪ੍ਰਾਈਸਿਸ ਓਵਰਆਲ ਡਿੱਗ ਰਹੀਆਂ ਆ ਸਟੇਟ ਦੇ ਵਿੱਚ 2.4% ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ ਡਿੱਗੀਆਂ ਹੈਗੀਆਂ। ਪਰ ਪ੍ਰੋਬਲਮ ਇਹ ਆ ਵੀ ਜੋ ਪ੍ਰਾਈਸਿਸ ਹਜੇ ਵੀ ਇੰਨੀਆਂ ਹਾਈ ਆ ਤੇ ਲੋਕ ਅਫੋਰਡ ਨਹੀਂ ਕਰ ਸਕਦੇ, ਕਿਉਂਕਿ ਇੰਟਰਸਟ ਰੇਟ ਜੋ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ ਮਰੀਨ ਉਸ ਦੇ ਉੱਤੇ ਨਾਬਾਲਗ ਕੁੜੀ ਦੇ ਨਾਲ ਸੈਕਸ਼ੂਅਲ ਅਸੌਲਟ ਕਰਨ ਦੇ ਮਾਮਲੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ ਹੈ। ਇਸ ਦੇ ਉੱਤੇ ਜਿਹੜੇ ਕਥਿਤ ਦੋਸ਼ ਆ ਜੂਨ ਮਹੀਨੇ ਦੇ ਨਾਲ ਸੰਬੰਧਿਤ ਇੱਕ ਘਟਨਾ ਦੇ ਨਾਲ ਜੁੜੇ ਆ, ਜਿਸ ਵਿੱਚ ਇੱਕ 14 ਸਾਲਾਂ ਦੀ ਕੁੜੀ ਲਾਪਤਾ ਜਿਹੜੀ ਹੋਈ ਸੀ, ਜਿਹੜੀ ਕਿ ਬਾਅਦ ਚ ਮਰੀਨ ਕਾਰਪਸ ਦੇ ਜਿਹੜਾ ਬੇਸ ਕੈਂਪ ਪੈਂਡਲਟਨ ਆ ਉੱਥੇ ਲੱਭੀ ਸੀਗੀ। ਸੋ ਇਹ ਜਿਹੜਾ ਮਰੀਨ ਹੈ ਇਸ ਨੂੰ ਹੁਣ ਡਿਟੇਨ ਕਰ ਲਿਆ ਗਿਆ ਆ, ਤੇ ਇਸ ਨੂੰ ਮਿਲਟਰੀ ਪ੍ਰੋਸੀਕਿਊਟਰਸ ਦੇ ਦੁਆਰਾ ਸੈਕਸ਼ੂਅਲ ਅਸੌਲਟ ਆਫ ਅ ਮਾਈਨਰ ਇਸ ਮਾਮਲੇ ਵਿੱਚ ਚਾਰਜ ਕੀਤਾ ਗਿਆ ਆ। ਮੁਲਕ ਦੇ ਵਿੱਚ ਜਿਹੜਾ ਮਰੀਨ ਕਾਰਪਸ ਆ ਉਹ ਬਹੁਤ ਹੀ ਇੱਕ ਇੱਜ਼ਤਦਾਰ ਮਾਨ ਸਨਮਾਨ ਵਾਲਾ
ਇੱਕ ਐਸੀ ਸ਼ਾਖਾ ਆ ਫੌਜ ਦੀ ਜਿਹੜੀ ਟੌਪ ਦੇ ਉੱਤੇ ਮੰਨੀ ਜਾਂਦੀ ਆ। ਉਹਦੇ ਵਿੱਚ ਇੱਦਾਂ ਦੇ ਜਿਹੜੇ ਦੋਸ਼ ਲੱਗਣੇ ਤੇ ਇੱਦਾਂ ਦੇ ਜਿਹੜੀਆਂ ਚੀਜ਼ਾਂ ਆਉਣੀਆਂ, ਇਹ ਕਾਫ਼ੀ ਮਾੜੀ ਗੱਲ ਜਿਹੜੀ ਉਹ ਦੇਖੀ ਗਈ ਆ। ਪਰ ਇਹ ਵੀ ਚੀਜ਼ ਚੰਗੀ ਆ ਵੀ ਇਸ ਨੂੰ ਮੌਕਾ ਰਹਿੰਦੇ ਹੀ ਫੜ ਲਿਆ ਗਿਆ ਤੇ ਹੁਣ ਇਸ ਨੂੰ ਜਿਹੜਾ ਉਹ ਚਾਰਜ ਕੀਤਾ ਜਾ ਰਿਹਾ ਆ। ਕਹਿੰਦੇ ਵੀ ਜੇ ਇਸ ਦੇ ਉੱਤੇ ਦੋਸ਼ ਆ ਉਹ ਪ੍ਰੂਵ ਹੁੰਦੇ ਨੇ ਤਾਂ ਫਿਰ ਇਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਊਗਾ ਤੇ ਨਾਲ ਬਣਦੀ ਜਿਹੜੀ ਸਜ਼ਾ ਉਹ ਵੀ ਮਿਲੇਗੀ। ਜੀ। ਅਗਲੀ ਖਬਰ ਵੱਲ ਚਲੀਏ ਤੇ ਉਸ ਤੋਂ ਬਾਅਦ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ ਤੇ ਨਾਲ ਦੀ ਨਾਲ ਜੋ ਪ੍ਰੋਟੈਸਟ ਹੋ ਰਿਹਾ ਸੈਨ ਫਰਾਂਸਿਸਕੋ ਉਹਦੇ ਬਾਰੇ ਵੀ ਗੱਲ ਕਰਨੀ ਆ। ਸੈਕਰਾਮੈਂਟੋ। ਸੈਕਰਾਮੈਂਟੋ 'ਚ ਕੈਲੀਫੋਰਨੀਆ ਦੇ ਵਿੱਚ ਜੋ ਸਕੂਲਸ ਆ, ਉੱਥੇ ਜੋ ਬੱਚਿਆਂ ਵਾਸਤੇ ਲੰਚ ਆ, ਉਹਦੇ ਵਿੱਚ ਕਾਫ਼ੀ ਜ਼ਿਆਦਾ ਇੰਪਰੂਵਮੈਂਟ ਕੀਤੀ ਗਈ ਆ ਸਟੇਟ ਵੱਲੋਂ। ਇਹਨਾਂ ਨੇ ਹੁਣ ਹੌਟ ਡੌਗਸ ਨੂੰ ਬਾਏ ਕਹਿ ਦਿੱਤਾ ਹੈ ਤੇ ਵੀਗਨ ਮਸਾਲਾ ਲੈ ਕੇ ਆਏ ਹੈਗੇ ਆ। ਨਾਲ ਦੀ ਨਾਲ ਜੋ ਵੈਜੀਟੇਰੀਅਨ, ਆਰਗੈਨਿਕ ਸੈਲਡਸ, ਫ੍ਰੀ ਰੇਂਜ ਗ੍ਰਿਲਡ ਚਿਕਨ, ਵੈਗਨ ਚਨਾ ਮਸਾਲਾ, ਸੋ ਇੱਦਾਂ ਦੀਆਂ ਜਿਹੜੀਆਂ ਟਰੀਟਸ ਆ ਉਹ ਸਕੂਲ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਨੂੰ ਮਿਲਣਗੀਆਂ। ਫਰੋਜ਼ਨ ਪੀਜ਼ਾ, ਚਿਕਨ ਨਗਟਸ, ਇਹ ਸਾਰਿਆਂ ਨੂੰ ਬਾਏ ਕਰ ਦਿੱਤਾ ਗਿਆ। $15 ਬਿਲੀਅਨ ਸਟੇਟ ਆਫ ਕੈਲੀਫੋਰਨੀਆ ਨੂੰ ਜਿਹੜੀ ਆ ਫੈਡਰਲ ਫੰਡਿੰਗ ਮਿਲੀ ਆ ਸਕੂਲ ਡਿਸਟ੍ਰਿਕਟਸ ਨੂੰ ਪੁਰਾਣਾ ਖਾਣਾ ਡਿਚ ਕਰਨ ਦੇ ਲਈ ਤੇ ਨਵਾਂ ਖਾਣਾ ਜਿਹੜਾ ਹੈਲਥੀ ਆ ਗੁੱਡ। ਉਹਨੂੰ ਲਿਆਉਣ ਦੇ ਲਈ। ਸੋ ਇਹਦੇ ਵਿੱਚ ਉਹਨਾਂ ਨੇ ਜੋ ਆਰਗੈਨਿਕ ਫਾਰਮਰਸ ਆ ਉਹਨਾਂ ਨੂੰ ਕੰਟੈਕਟ ਕੀਤਾ ਜਾਊਗਾ। ਨਵੇਂ ਸ਼ੈਫਸ ਹਾਇਰ ਕੀਤੇ ਜਾ ਰਹੇ ਆ, ਕਿਚਨ ਜਿਹੜੀਆਂ ਆ ਨਵੀਆਂ ਬਣਾ ਰਹੇ ਆ। ਸੋ ਉਹਦੇ ਨਾਲ ਬਹੁਤ ਵਧੀਆ ਜੋ ਬੱਚਿਆਂ ਨੂੰ ਫੂਡ ਆ, ਨਿਊਟ੍ਰੀਸ਼ਨ ਫੂਡ ਜਿਹਦੇ ਵਿੱਚ ਹੋਊਗਾ, ਉਹ ਦਿੱਤਾ ਜਾਊਗਾ। ਕਈ ਜਗ੍ਹਾ ਦੇ ਉੱਤੇ ਤਾਂ ਕਹਿੰਦੇ ਵੀ ਫ੍ਰੀ ਬ੍ਰੇਕਫਾਸਟ ਹੈ ਸਕੂਲ ਦੇ ਵਿੱਚ, ਲੰਚ ਤੇ ਸਨੈਕ। 6 ਮਿਲੀਅਨ ਜੋ ਸਟੂਡੈਂਟਸ ਆ ਪਬਲਿਕ ਸਕੂਲ 'ਚ ਉਹਨਾਂ ਨੂੰ ਦਿੱਤਾ ਜਾਊਗਾ। ਇਹ ਇੱਕ ਤਰ੍ਹਾਂ ਦੇ ਨਾਲ ਲਾਰਜੈਸਟ ਰੈਸਟੋਰੈਂਟ ਸਿਸਟਮ ਸਟੇਟ ਦੇ ਵਿੱਚ ਹੋਊਗਾ ਜੋ ਕਿ 1 ਬਿਲੀਅਨ ਮੀਲ ਪਰ ਸਾਲ ਬੱਚਿਆਂ ਨੂੰ ਪ੍ਰੋਵਾਈਡ ਕਰੇਗਾ। ਜੀ ਬਿਲਕੁਲ, ਇੱਦਾਂ ਆ ਵੀ ਹੁਣ ਆਪਣੇ ਜਿਹੜੇ ਬਹੁਤ ਸਾਰੇ ਜਿਹੜੇ ਸ਼ਾਕਾਹਾਰੀ ਆ, ਚਨਾ ਮਸਾਲਾ ਯੇ ਵੋ ਇੱਦਾਂ ਦੀਆਂ ਚੀਜ਼ਾਂ ਆਉਣ ਦੇ ਨਾਲ ਚੰਗਾ ਜਿਹੜਾ ਨਿਆਣਿਆਂ ਨੂੰ ਵੀ ਜਿਹੜਾ ਉਹ ਲੱਗੂਗਾ। ਕਈ ਜਿਹੜੀਆਂ ਸਕੂਲ ਡਿਸਟ੍ਰਿਕਟਸ ਆ ਉਹ ਤਾਂ ਇਰਰਿਸਪੈਕਟਿਵ ਆਫ ਇਨਕਮ ਤੁਹਾਨੂੰ ਸਾਰਿਆਂ ਨੂੰ ਹੀ ਲੰਚ ਫ੍ਰੀ ਦਿੰਦੇ ਆ, ਪਰ ਕਈ ਸਕੂਲ ਡਿਸਟ੍ਰਿਕਟਸ ਦੇ ਵਿੱਚ ਤੁਹਾਡੀ ਇਨਕਮ ਦੇ ਆਧਾਰ ਦੇ ਉੱਤੇ ਜਿਹੜਾ ਸਕੂਲ ਦੇ ਵਿੱਚ ਲੰਚ ਜਿਹੜਾ ਉਹ ਮਿਲਦਾ ਆ। ਬਾਕੀ ਉੱਦਾਂ ਉੱਥੇ ਓਬਵੀਅਸਲੀ ਪੇਡ ਤਾਂ ਤੁਸੀਂ ਫਿਰ ਖਰੀਦ ਹੀ ਸਕਦੇ ਆ। ਸੋ ਹੁਣ ਦੇਖੋ ਜੀ ਅੱਗੇ ਕੀ ਹੁੰਦਾ ਆ। ਵਾਕਿਆ ਹੀ ਨਿਆਣਿਆਂ ਨੂੰ ਹੈਲਦੀ ਫੂਡ ਵੱਲ ਨੂੰ ਜੀ ਸੋ ਲੈ ਕੇ ਇੰਨਾ ਜਾਣ ਦੀ ਰਾਜਕਵੀਰ ਸਿੰਘ ਜੀ ਜ਼ਰੂਰਤ ਆ। ਕਹਿੰਦੇ 1 ਬਿਲੀਅਨ ਮੀਲ ਜਿਹੜੇ ਕਿ ਜੇ ਕੰਬਾਈਨ ਕੀਤਾ ਜਾਵੇ ਮੈਕਡੋਨਲਡ ਨੂੰ, ਸਟਾਰਬਕ ਨੂੰ, ਸਾਬੇ ਨੂੰ, ਉਹਨਾਂ ਨਾਲੋਂ ਵੀ ਜ਼ਿਆਦਾ ਬਣਦਾ। ਹੁਣ ਸੋ ਦੇਖੋ ਆਪਾਂ ਨੂੰ ਨਿਆਣੇ ਯਾਦ ਆ ਕਿੰਨੇ ਗਿਆ ਜਦੋਂ ਪੜ੍ਹਦੇ ਆ। ਸਾਨੂੰ ਦਲੀਆ ਮਿਲਦਾ ਸੀ ਉਹ 'ਚ ਸੁਸਰੀ ਹੁੰਦੀ ਸੀ ਹਨਾ। ਮਿਡ ਡੇ ਮੀਲ ਚੱਲਦੇ ਜਿਹੜੇ। ਬਿਲਕੁਲ, ਬਿਲਕੁਲ ਸਹੀ ਗੱਲ ਆ, ਚੰਗੀ ਗੱਲ ਆ। ਤੇ ਸੈਕਰਾਮੈਂਟੋ ਦੇ ਪ੍ਰੋਟੈਸਟ ਬਾਰੇ ਜੇ ਜਾਣਕਾਰੀ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਦੇ ਜਾਈਏ। ਆਉਂਦੇ ਬੁੱਧਵਾਰ ਨੂੰ 16 ਤਰੀਕ ਨੂੰ ਦੁਪਹਿਰ 2 ਵਜੇ ਸੈਕਰਾਮੈਂਟੋ ਕੈਪੀਟਲ ਬਿਲਡਿੰਗ ਜਿਹੜੀ ਉਸ ਦੀ 10th ਸਟਰੀਟ ਦੇ ਪੈਰਲਲ ਜਿਹੜੀ ਆ ਉਹ ਵਾਲੇ ਪਾਸੇ ਵੈਸਟ ਸਾਈਡ ਵਾਲੀਆਂ ਜਿਹੜੀਆਂ ਸਟੇਅਰਸ ਆ, ਪੌੜੀਆਂ ਆ, ਜਿਹੜੀ ਮੇਨ ਐਂਟਰੈਂਸ ਕਹਿ ਲਓ ਵੀ ਕੈਪੀਟਲ ਵਾਲੇ ਪਾਸੇ ਆ, ਉੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਸਟਾਪ SB 553 ਬਿੱਲ ਜਿਹੜਾ ਆ ਉਸ ਦੇ ਤਹਿਤ ਜਿਹਦੇ ਵਿੱਚ ਇਹ ਸਮਾਲ ਬਿਜ਼ਨਸ ਓਨਰਸ ਦੀ ਮੰਗ ਆ ਵੀ ਭਾਈ ਕ੍ਰਿਮੀਨਲਸ ਨੂੰ ਜਿਹੜਾ ਆ ਉਹ ਤੁਸੀਂ ਸਿਰੇ ਚੱਕਿਆ ਆ ਤੇ ਬਿਜ਼ਨਸ ਓਨਰਸ ਨੂੰ ਤੁਸੀਂ ਜਿਹੜਾ ਆ ਬਿਜ਼ਨਸਿਸ ਨੂੰ ਬਿਲਕੁਲ ਵੀ ਜਿਹੜਾ ਉਹ ਨਹੀਂ ਬਚਾ ਰਹੇ ਹੈਗੇ। ਸੋ ਇਸ ਲਈ ਉਹ ਮੰਗ ਕਰ ਰਹੇ ਆ ਵੀ ਭਾਈ ਇਹ ਜਿਹੜਾ SB 553 ਬਿੱਲ ਆ ਇਸ ਨੂੰ ਰੱਦ ਕੀਤਾ ਜਾਵੇ ਜਾਂ ਇਸ ਦੇ ਵਿੱਚ ਸੋਧਾਂ ਜਿਹੜੀਆਂ ਆ ਉਹ ਕਰੋ। ਤੇ ਇਸੇ ਤੋਂ ਦੁਖੀ ਸ਼ਾਪਲਿਫਟਿੰਗ ਇਸ਼ੂਜ਼ ਤੋਂ ਉਹਦੇ ਕਰਕੇ ਵਧੀ ਜਿਹੜੀ ਵਾਇਲੈਂਸ ਆ ਉਸ ਇਸ਼ੂ ਤੋਂ ਦੁਖੀ ਹੋ ਕੇ ਇਹਨਾਂ ਨੇ ਜਿਹੜਾ ਪ੍ਰੋਟੈਸਟ ਦਾ ਫੈਸਲਾ ਲਿਆ ਆ। 16 ਤਰੀਕ ਦੁਪਹਿਰ 2 ਵਜੇ ਕੈਪੀਟਲ ਬਿਲਡਿੰਗ ਦੇ ਜਿਹੜੇ ਉਹ ਸਾਹਮਣੇ ਇਹ ਜਿਹੜਾ ਪ੍ਰੋਟੈਸਟ ਆ ਉਹ ਲਿਖਿਆ ਗਿਆ ਆ। ਸੋ ਸਾਰੇ ਹੁਮ-ਹੁਮਾ ਕੇ ਜ਼ਰੂਰ ਉੱਥੇ ਪਹੁੰਚਿਓ। ਜੀ, ਸੋ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਪਹੁੰਚ ਰਹੇ ਆ ਕਿਉਂਕਿ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਆ। ਅੱਜ ਮੇਰੇ ਕੁਛ ਕੁ ਸਟੋਰ ਓਨਰਸ ਨਾਲ ਗੱਲਬਾਤ ਹੁੰਦੀ ਸੀ, ਕਹਿੰਦੇ ਭਾਜੀ ਵੀ ਇਹ ਤਾਂ ਇੰਨਾ ਬੁਰਾ ਹਾਲ ਹੋਣਾ ਨਾ ਤੁਸੀਂ ਬਿਲੀਵ ਨਹੀਂ ਕਰ ਸਕਦੇ। ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਵੀ ਜੇ ਜਿੱਦਾਂ ਹੁਣ ਤਾਂ ਚੋਰੀ ਆਉਂਦੇ ਸੀ ਚੋਰੀ ਕਰਨ, ਉਹ ਤੋਂ ਬਾਅਦ ਸਾਧਾਂ ਨੇ ਵੀ ਲਾਈਨ 'ਚ ਲੱਗ ਜਾਇਆ ਕਰਨਾ ਵੀ ਅਸੀਂ ਕਾਹਦੇ ਪੈਸੇ ਦਈਏ ਜੇ ਬਿਲਕੁਲ ਬਾਕੀ ਦੇ ਸਹੀ ਪੈਸੇ ਗੱਲ ਆ। ਦੇ ਕੇ ਨਹੀਂ ਇਹ ਗਏ। ਤਾਂ ਸਾਰਿਆਂ ਨੂੰ ਚੋਰ ਬਣਾ ਰਹੇ ਆ ਜੀ, ਬੇਸਿਕਲੀ। ਜੀ। ਸੋ ਜਦੋਂ ਪ੍ਰੋਪੋਜੀਸ਼ਨ 47 ਪਾਸ ਹੋਈ ਸੀ ਉਹਦੀ ਇੰਟੈਂਸ਼ਨ ਗੁੱਡ ਸੀ ਵੀ ਜਿਹੜੇ ਕ੍ਰਿਮੀਨਲਸ ਆ ਜਿਨ੍ਹਾਂ ਦੇ ਛੋਟੇ ਜਿੱਦਾਂ ਦੋਸ਼ ਆ। $400 ਵਾਲੇ ਆ ਉਹਨਾਂ ਨੂੰ ਜੇਲ੍ਹ 'ਚ ਪਾਇਆ ਸਾਡਾ ਖਰਚਾ ਹੁੰਦਾ ਆ, ਫੈਲਨੀ ਨੂੰ ਘੱਟ ਕੀਤਾ ਗਿਆ।
ਪਰ ਪ੍ਰੋਬਲਮ ਕੀ ਹੋਈ ਵੀ ਉਸ 47 ਦੇ ਪਾਸ ਹੋਣ ਦੇ ਨਾਲ $950 ਵਧਣ ਦੇ ਨਾਲ ਕੈਲੀਫੋਰਨੀਆ ਤੋਂ ਬਾਹਰ ਦੇ ਜਿੰਨੇ ਵੀ ਚੋਰ ਸੀ, ਕ੍ਰਿਮੀਨਲ ਸੀ, ਉਹ ਕੈਲੀਫੋਰਨੀਆ ਚ ਆਣੇ ਸ਼ੁਰੂ ਹੋ ਗਏ। Yeah. ਉਹਨਾਂ ਲਈ ਇਹ 골ਡਨ ਸਟੇਟ ਬਣ ਗਈ ਕਿਉਂਕਿ ਉਸ ਟਾਈਮ ਤੇ ਇੰਨਾ ਕ੍ਰਾਈਮ ਨਹੀਂ ਹੁੰਦਾ ਸੀ 2014 ਚ, ਜਿੰਨਾ ਹੁਣ ਵੱਧ ਗਿਆ ਹੈਗਾ 10 ਸਾਲਾਂ ਦੇ ਵਿੱਚ, 9 ਸਾਲਾਂ ਦੇ ਵਿੱਚ। ਜੀ। ਸੋ ਆਪਾਂ 47 ਤੇ ਵੀ ਉੱਥੇ ਥੋੜੀ ਬਹੁਤੀ ਗੱਲਬਾਤ ਹੋਊਗੀ, ਤੇ ਪਲੱਸ ਜਿਹੜਾ SB 553 ਬਿੱਲ ਹੈਗਾ ਇਹ ਸਿੱਧਾ ਹੀ ਪਾਸ ਹੈਗਾ। ਸੋ ਇਹਦੇ ਚ ਕੋਈ ਕਿਸੇ ਪਾਰਟੀ ਦੀ, ਕਿਸੇ ਇੰਡੀਵਿਜੂਅਲ ਵੱਲੋਂ ਨਹੀਂ, ਸਾਰੇ ਇੰਡੀਵਿਜੂਅਲ ਜਿਹੜੇ ਓਨਰਸ, ਬਿਜ਼ਨਸ ਓਨਰਸ ਆ, ਉਹ ਅੱਗੇ ਹੋ ਕੇ ਲੱਗੇ ਆ ਬਿਹਾਈਂਡ ਦਾ ਸੀਨ। ਕਈ ਇਹਨੂੰ ਜਿੱਦਾਂ ਸੈਬੋਟਾਜ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਵੀ ਨਹੀਂ ਜੀ ਅਸੀਂ ਬਿਹਾਈਂਡ ਦਾ ਸੀਨ ਜਾ ਕੇ ਕੌਂਸਲ ਜਿਹੜੇ ਸੈਨੇਟਰਸ ਆ ਉਹਨਾਂ ਨਾਲ ਗੱਲ ਕਰ ਰਹੇ ਆ, ਅਸੈਂਬਲੀਮੈਨ ਨਾਲ, ਵੀ ਭਾਈ ਜੇ ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਆ ਜੂਨ ਦੇ ਵਿੱਚ ਕਿੱਦਾਂ ਇਹ ਬਿੱਲ ਸੈਨੇਟ ਚ ਪਾਸ ਹੋ ਗਿਆ, ਤੁਹਾਨੂੰ ਉਸ ਟਾਈਮ ਤੇ ਰੌਲਾ ਪਾਉਣਾ ਚਾਹੀਦਾ ਸੀ। ਇਹਦਾ ਸ਼ੁਕਰ ਕਰੋ ਆਪਣੇ ਡੰਡੇ ਵਾਲੇ ਪੰਜਾਬੀ ਭਾਈਆਂ ਦਾ, ਜਿਨ੍ਹਾਂ ਨੇ ਜਦ ਕੁੱਟਿਆ ਉੱਥੇ ਰੌਲਾ ਪਿਆ ਹਨਾ, ਤੇ ਉਹ ਤੋਂ ਬਾਅਦ ਇਹ ਜਿਹੜਾ ਬਿੱਲ ਆ, ਬਿੱਲ ਦਾ ਵੀ ਨਾਲ ਦੀ ਨਾਲ ਪਤਾ ਲੱਗਿਆ ਵੀ ਭਾਈ ਆ ਤਾਂ ਜੇ ਇਹ ਬਿੱਲ ਹੁੰਦਾ ਤੇ ਡੰਡੇ ਉਹਨਾਂ ਦੇ ਕੰਮ ਨਹੀਂ ਆਣੇ ਸੀ, ਉਹ ਤਾਂ ਅੰਦਰ ਹੋ ਜਾਣੇ ਸੀ, ਉਹਨਾਂ ਦੇ ਫੈਲਨੀ ਚਾਰਜ ਲੱਗ ਜਾਣੇ ਸੀ। ਤਾਂ ਕਰਕੇ ਇਹ ਲੋਕਾਂ ਨੂੰ ਜਿਹੜਾ ਬਿੱਲ ਦਾ ਪਤਾ ਲੱਗਿਆ। ਸੋ ਨੋ ਮੈਟਰ ਕੋਈ ਤੁਹਾਡੀ ਆਰਗੇਨਾਈਜੇਸ਼ਨ ਆ, ਕੋਈ ਐਸੋਸੀਏਸ਼ਨ ਆ, ਇੰਡੀਵਿਜੂਅਲ ਆ, ਸਾਰੇ ਰਲ ਕੇ ਉੱਥੇ ਪਰਿਵਾਰਾਂ ਸਮੇਤ ਪਹੁੰਚੋ। ਕਿਉਂਕਿ ਇੱਕ ਤਾਂ ਇਹ ਆ ਵੀ ਐਜ਼ ਏ ਗੁੱਡ ਸਿਟੀਜ਼ਨ ਆਪਾਂ ਕੈਲੀਫੋਰਨੀਆ ਨੂੰ ਵੀ ਵਧੀਆ ਬਣਾਉਣਾ ਆ, ਤੇ ਦੂਜਾ ਜਿਹੜੇ ਆਪਣੀ ਅਸੀਂ 10-9 ਦੀ ਕਮਾਈ 12-12 18-18 ਘੰਟੇ ਸਟੋਰਾਂ ਵਾਲੇ ਕੰਮ ਕਰਦੇ ਆ, ਉਹ ਲੁੱਟ ਨਾ ਹੋ ਜਾਣ, ਤੇ ਉਹਨਾਂ ਨੂੰ ਜਿਹੜਾ ਬਚਾਉਣਾ ਵੀ ਹੈਗਾ ਆ। ਚਾਹੇ ਇਹ ਕਹਿਣ ਦਾ ਮਤਲਬ ਇਹ ਨਹੀਂ ਵੀ ਲਿਕਰ ਸਟੋਰ 'ਚ ਸਭ ਆਉਂਦੇ ਆ, ਰੈਸਟੋਰੈਂਟ, ਸਾਬੇ, ਸਾਰਾ ਕੁਝ ਕਿਤੇ ਵੀ ਜਾ ਕੇ ਹੋਣੀ ਹੈਗੀ ਆ। ਜਾਊਗੇ ਚੱਕ ਕੇ ਤੁਰਦੇ ਬਣੂਗੇ। ਸੋ ਸਾਰੇ ਜਣੇ ਪਹੁੰਚੋ। ਮੈਪ ਤੇ ਜਿਹੜਾ ਫਲਾਇਰ ਆ ਉਹ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਲਾਤਾ। ਪੰਜਾਬੀ ਰੇਡੀਓ ਦਾ ਕੋਈ ਸਟੋਰ ਨਹੀਂ ਹੈ, ਸਾਨੂੰ ਕੋਈ ਫਾਇਦਾ ਨਹੀਂ, ਪਰ ਆਪਾਂ ਕਮਿਊਨਿਟੀ ਦੇ ਨਾਲ ਆ, ਕਮਿਊਨਿਟੀ ਦਾ ਮੈਸੇਜ ਜਿਹੜਾ ਆ ਉਹ ਪਹੁੰਚਾ ਰਹੇ ਆ। ਸੋ ਇਹ ਪਲੀਜ਼ ਇਹ ਜਿਹੜੇ ਫਲਾਇਰ ਆ ਨਾ, ਇਹਨੂੰ ਆਪਣਾ ਪ੍ਰਿੰਟ ਕਰਕੇ ਆਪਣੇ ਸਟੋਰ ਦੇ ਬਾਹਰ ਵੀ ਲਾਓ। ਜਿਹੜੇ ਤੁਹਾਡੇ ਗੁੱਡ ਕਸਟਮਰ ਆ ਉਹਨਾਂ ਨੂੰ ਕਹੋ, ਲੋਕਲ ਅਸੈਂਬਲੀਮੈਨ ਨੂੰ ਕਾਲ ਕਰਨ, ਤੇ ਨਾਲ ਦੀ ਨਾਲ ਜਿਹੜੇ ਆ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਸਾਰਿਆਂ ਨੂੰ ਕਹੋ ਵੱਧ ਤੋਂ ਵੱਧ ਸੈਕਰਾਮੈਂਟੋ ਦੇ ਵਿੱਚ ਉਧਰ ਨੂੰ ਪਹੁੰਚੋ, ਤਾਂ ਕਿ ਜਿਹੜੇ ਸਾਡੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੇ ਥੋੜੇ ਜਿਹੇ ਕੰਨ ਖੁੱਲ ਜਾਣ ਵੀ ਭਾਈ ਤੁਸੀਂ ਜਿਹੜਾ ਹੈਡਿੰਗ ਤਾਂ ਬਹੁਤ ਵਧੀਆ ਰੱਖਿਆ ਆ ਇਸ ਬਿੱਲ ਦਾ, ਪਰ ਉਹਦੇ ਵਿੱਚ ਜਿਹੜੇ ਸਮਾਲ ਬਿਜ਼ਨਸ ਨੂੰ ਖਤਮ ਕਰਨਾ ਆ ਉਹ ਬਹੁਤ ਸਾਡੇ ਲਈ ਖਤਰਨਾਕ ਆ। ਜੀ। ਤੇ ਜਾਂਦੇ ਜਾਂਦੇ ਜੇ ਹੁਣ ਮਾਰਕੀਟ ਦੇ ਹਾਲ ਦੱਸਦੇ ਸੀਗੇ, ਵੀਕਐਂਡ ਦੀ ਜਿਹੜੀ ਕਲੋਜ਼ਿੰਗ ਤੋਂ ਪਹਿਲਾਂ ਡਾਓ ਜੋਨ 105 ਪੁਆਇੰਟ ਵੱਧ ਕੇ 35,281 ਤੇ S&P 5 ਪੁਆਇੰਟ ਘਟ ਕੇ 4464 ਤੇ ਨੈਸਡੈਕ 93 ਪੁਆਇੰਟ ਘਟ ਕੇ 13,645 ਤੇ ਬੰਦ ਹੋਇਆ। ਸੋਨੇ ਦਾ ਭਾਅ $1945 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ, 10-year yield 4.15%, ਕ੍ਰਿਪਟੋ ਕਰੰਸੀ 29,449, ਇਥੀਰੀਅਮ $1850 ਬਰਾਬਰ ਰਹੀ। ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੰਡੀਆ ਦੇ $1 ਦੇ ਬਰਾਬਰ $82.96 ਰਹੇ ਆ। ਪਾਕਿਸਤਾਨ ਦੇ $1 ਦੇ ਬਰਾਬਰ $282.87 ਰਹੇ ਆ, ਤੇ ਕੈਨੇਡਾ ਦੇ $1 ਦੇ ਬਰਾਬਰ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।